ਡਾਕੂਮੈਂਟ ਜਾਂ ਉਹ ਕੋਈ ਇਦਾਂ ਦੀ ਚੀਜ਼ ਆਪਣੇ ਕੋਲ ਉਹ ਬੰਦਾ ਕਿਹੜੀ ਰੱਖ ਸਕਦਾ ਹੈ ਜਿਹੜੀ ਦਿਖਾ ਸਕਦਾ ਵੀ ਭਾਈ ਮੈਂ ਅਨਡਾਕੂਮੈਂਟਡ ਨਹੀਂ ਆ, ਜਾਂ ਮੇਰਾ ਕੋਰਟ ਦੇ ਵਿੱਚ ਕੇਸ ਆ, ਜਾਂ ਮੇਰੇ ਕੋਲ ਆਹ ਕਾਗਜ਼ ਹੈਗਾ ਆ ਜਿਹਦੇ ਆਧਾਰ ਦੇ ਉੱਤੇ ਇਸ ਤਰੀਕੇ ਦੇ ਨਾਲ ਆ। ਉਹ ਕੀ ਕਿਹੜੇ ਕੋਈ ਡਾਕੂਮੈਂਟ ਹੋ ਸਕਦੇ ਆ, ਜੇ ਤੁਸੀਂ ਥੋੜਾ ਸ਼ੇਅਰ ਕਰ ਸਕਦੇ ਹੋ ਉਸ ਤੇ ਚਾਨਣਾ ਪਾ ਸਕਦੇ? ਉਹ ਡਾਕੂਮੈਂਟ ਜਿਹੜਾ ਇਹ ਹੋ ਸਕਦਾ ਕਿ ਆਪਣਾ ਜਿਹੜਾ ਵਰਕ ਪਰਮਿਟ ਦੀ ਕਾਪੀ ਤੇ ਨਾਲ ਜਿਹੜਾ ਤੁਹਾਡਾ ਕੋਰਟ ਦੀ ਹੀਅਰਿੰਗ ਦਾ ਜਿਹੜਾ ਨੋਟਿਸ ਆ, ਉਹ ਦੋ ਚੀਜ਼ਾਂ ਦੀ ਜੇ ਤੁਸੀਂ ਕਾਪੀ ਰੱਖ ਸਕਦੇ ਆ ਤੇ ਉਹ ਤੁਹਾਡੇ ਲਈ ਬੈਟਰ ਹੈ। ਠੀਕ ਆ। ਸੋ ਵਰਕ ਪਰਮਿਟ ਦੀ ਕਾਪੀ ਤੇ ਕੋਰਟ ਦੇ ਵਿੱਚ ਅਪੀਅਰੈਂਸ ਦਾ ਜਿਹੜਾ ਨੋਟਿਸ ਆ ਵੀ ਤੁਹਾਨੂੰ ਇਦਣ ਜਿਹੜਾ ਉਹ ਸੱਦਿਆ ਗਿਆ, ਵੀ ਤਰੀਕ ਦਾ ਜਿਹੜਾ ਬੇਸਿਕਲੀ ਗੱਲ ਹੈਗੀ ਆ। ਤੇ ਟਾਣੀ ਜੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਹੁਣ ਜਿੱਦਾਂ ਤੁਸੀਂ ਆਰਕੇਕੇ ਵਾਲਾ ਮਸਲੇ ਦੇ ਵਿੱਚ 9 ਸਰਕਟ ਕੋਰਟ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ, ਦੂਜੇ ਥਾਂ ਦੇ ਉੱਤੇ ਜਾ ਕੇ ਕਿੱਦਾਂ ਹੁੰਦਾ ਆ, ਉਹਦੇ ਲਈ ਜਿਹੜੀ 9 ਸਰਕਟ ਵਾਲੀ ਜਿੱਤ ਆ, ਇਹਦੇ ਨਾਲ ਕੁਛ ਤੁਹਾਡੇ ਜਿਹੜੇ ਆ ਉਹ ਜਿਹੜੇ ਸਪੋਰਟ ਦੇ ਵਿੱਚ ਵੀ ਆਏ ਹੋਣੇ ਆ, ਸਿਸਟਮ ਦੇ ਵਿੱਚ ਵੀ ਕੁਛ ਜਿਹੜੇ ਵਿਰੋਧੀ ਜਾਂ ਸਪੋਰਟ ਵਾਲੇ ਤੁਹਾਨੂੰ ਦੇਖਣ ਨੂੰ ਮਿਲਦੇ ਆ? ਜੀ ਬਿਲਕੁਲ। ਸੋ ਮੈਨੂੰ ਵਕੀਲ ਸਾਹਿਬ ਨੇ ਕਿਸੇ ਨੇ ਗੱਲ ਕਹੀ ਸੀ, ਕਹਿੰਦਾ ਜਦੋਂ ਹੁਣ ਕਹਿੰਦਾ ਏਦਾਂ ਹੁੰਦਾ ਨਾ, ਕਹਿੰਦਾ ਆਪਣਾ ਬੰਦੇ ਦੀ ਸਪੋਰਟ ਵੀ ਬੜੀ ਹੁੰਦੀ ਆ ਤੇ ਜੈਲਸੀ ਵੀ ਬੜੀ ਹੁੰਦੀ ਆ, ਤੇ ਕੋਰਟ ਰੂਮ ਦੇ ਵਿੱਚ ਵੀ ਬਾਹਰ ਵੀ ਵਕੀਲਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਏਦਾਂ ਕਿ ਉਹ ਵਾਲਾ ਵਕੀਲ ਜਿਹਦੇ ਨਾਲ ਮੈਂ ਕਦੀ ਗੱਲ ਵੀ ਨਹੀਂ ਕੀਤੀ ਜਾਂ ਜਦੋਂ ਮੈਨੂੰ ਨਾਮ ਵੀ ਨਹੀਂ ਪਤਾ ਇਹ ਫੈਕਟ ਆ, ਉਹ ਕਹਿੰਦਾ ਯਾਰ ਉਹ ਵੀ ਤੇਰੇ ਬਾਰੇ ਬੋਲ ਰਿਹਾ। ਮੈਂ ਕਿਹਾ ਕੌਣ? ਉਹ ਕਹਿੰਦਾ ਇਹ ਵਾਲਾ। ਮੈਂ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਵਕੀਲ ਵੀ ਬੰਦਾ ਹੈਗਾ। ਤੇ ਕਹਿੰਦਾ ਯਾਰ ਮੈਂ ਉਹਨੂੰ ਕਹਾਂਗੀ ਯਾਰ ਇਹਨੇ ਕੇਸ ਹੋ ਗਿਆ, ਸਾਡੇ ਸਾਰਿਆਂ ਦੀ ਹੈਲਪ ਹੋ ਗਈ ਆ, ਠੀਕ ਆ, ਸਾਰਿਆਂ ਦੇ ਆਰਕੇਕੇ ਕੈਂਸਲ ਹੋ ਗਏ ਆ। ਇਹ ਲੋਕਾਂ ਨੂੰ ਪਤਾ ਫੈਕਟ ਆ, ਜਿਹਨਾਂ ਦੇ ਕੈਂਸਲ ਹੋਏ ਉਹਨਾਂ ਨੂੰ ਪਤਾ ਪੈਕਟ ਪੁਕਟ ਕਈ ਕਿਸੇ ਕੋਲ ਕੇਸ ਚੱਲਦਾ ਹੁੰਦਾ, ਧੰਨਵਾਦੀ ਵੀ ਹੁੰਦੇ ਆ ਇਸ ਗੱਲ ਦੇ ਕਿ ਯਾਰ ਆਹੋ ਤੁਸੀਂ ਸਹੀ ਜਿਹੜਾ ਸੀਗਾ ਕਿ ਆਰਕੇਕੇ ਦਾ ਮੁੱਦਾ ਨਹੀਂ ਜਿਹੜਾ ਪਿਆ। ਪਰ ਕਹਿੰਦਾ ਯਾਰ ਮੈਂ ਉਹਨੂੰ ਕਹਾਂ ਏਦਾਂ, ਕਹਿੰਦਾ ਨਹੀਂ ਯਾਰ, ਕਹਿੰਦਾ ਮੈਨੂੰ ਨਾ ਵਕੀਲ ਵਧੀਆ ਨਹੀਂ ਲੱਗਦਾ, ਮੈਨੂੰ ਨਾ ਇਹਦਾ ਐਟੀਟਿਊਡ ਵਧੀਆ ਨਹੀਂ ਲੱਗਦਾ, ਟਿਕਟੋਕ ਤੇ ਏਦਾਂ ਬੋਲ ਦਿੰਦਾ ਓਦਾਂ ਬੋਲ ਦਿੰਦਾ। ਫਿਰ ਬੋਲ ਦਿੰਦਾ ਤਾਂ ਬੋਲ ਦਿੰਦਾ ਭਾਈ, ਫਸਟ ਅਮੈਂਡਮੈਂਟ ਆ, ਜੇ ਬੋਲਦਾ ਦਾ ਤਾਂ ਹੀ ਕਚਹਿਰੀ ਦੇ ਵਿੱਚ ਬੋਲਦਾ, ਜੇ ਮੇਰੇ ਚ ਹੈਗਾ ਕੁਛ ਤਾਂ ਹੀ ਬੋਲਦਾ ਨਾ, ਤੇ ਤਾਂ ਹੀ ਤੇ ਜੱਜ ਮੋਰੇ ਵੀ ਤਾਂ ਫਿਰ ਤਾਂ ਹੀ ਬੋਲਦਾ, ਜੇ ਨਹੀਂ ਜੇ ਚੁੱਪ ਕਰਨ ਵਾਲਾ ਹੁੰਦਾ ਤਾਂ ਫਿਰ ਮੈਂ ਕਿਹਾ ਆਰਕੇਕੇ ਤਾਂ ਕਿੱਥੇ ਤੱਕ ਪਹੁੰਚਣਾ ਹੀ ਕਿੱਦਾਂ ਸੀਗਾ। ਸਹੀ ਗੱਲ। ਲੋਕਾਂ ਨੂੰ ਖੁਸ਼ ਕਰਨ ਲਈ ਥੋੜਾ ਨਾ ਉਹ ਆ ਕਿ ਇਹ ਤਾਂ ਹੁਣ ਜਿਹੜਾ ਮੈਂ ਕਿਹਾ ਕਲਾਇੰਟ ਮੇਰੇ ਨਾਲ ਆ, ਉਹਨੂੰ ਜਾ ਕੇ ਤੁਸੀਂ ਪੁੱਛੋ ਕਿ ਉੱਥੇ ਜਾ ਕੇ ਬੋਲਿਆ ਹੈਗਾ ਕਿ ਨਹੀਂ ਬੋਲਿਆ ਸੀਗਾ, ਜਾਂ ਕਿਹੜਾ ਵਕੀਲ ਬੋਲਿਆ ਸੀਗਾ ਜਾਂ ਨਹੀਂ ਬੋਲਿਆ ਸੀਗਾ, ਹਨਾ। ਸੋ ਇਹ ਤਾਂ ਹੁਣ ਪੇਸ਼ਾ ਹੀ ਆਪਣਾ ਬੋਲਣ ਵਾਲਾ, ਤੇ ਇਹ ਚੀਜ਼ ਸੀਗੀ। ਤੇ ਸਰਕਾਰੀ ਵਕੀਲ ਕਈ ਜਿਹੜੇ ਸੀਗੇ ਉਹ ਜ਼ਿਆਦਾ ਮੈਂ ਦੇਖਿਆ ਖਿਜੇ ਆ। ਉਹ ਅਲਟੀਮੇਟਲੀ ਇਹ ਆ ਕਿ ਮੈਨੂੰ ਕਿਸੇ ਨੇ ਦੱਸਿਆ, ਮੈਂ ਵਕੀਲ ਸਾਹਿਬ ਦਾ ਨਾਮ ਲਿਆ, ਦੇ ਸਾਡੇ ਸੈਨ ਫਰਾਂਸਿਸਕੋ ਦੇ ਹੀ ਆ, ਬਹੁਤ ਵਧੀਆ ਬਿਹਤਰੀਨ ਜਿਹੜੇ ਪੁਰਾਣੇ ਵਕੀਲ ਨੇ, ਅਮਰੀਕਨ ਵਕੀਲ ਨੇ ਜੀ। ਤੇ ਉਹਨਾਂ ਨੂੰ ਸਲਾਮ, ਉਹਨਾਂ ਨੇ ਕਾਫੀ ਵਧੀਆ ਟੌਪ ਦੇ ਜਿਹੜੇ ਕੇਸ ਲੜੇ ਹੋਏ ਸੀਗੇ, ਠੀਕ ਹੈ, ਤੁਹਾਨੂੰ ਇਸ਼ਾਰਾ ਤੁਸੀਂ ਸਮਝ ਆਓਗੇ। ਤੇ ਮੈਨੂੰ ਕਿਸੇ ਨੇ ਦੱਸਿਆ ਹੈਗਾ ਕਿ ਉਹ ਏਦਾਂ ਹੀ ਜਦੋਂ ਉਹ ਕੇਸ ਜਿਹੜੇ ਸੀਗੇ ਜਦੋਂ ਸ਼ੁਰੂ ਕੀਤਾ, ਤੇ ਬੰਦੇ ਦੀ ਪ੍ਰਸ਼ੰਸਾ ਵੀ ਬੜੀ ਹੁੰਦੀ ਆ, ਪਰ ਜਿਹੜੇ ਸਰਕਾਰੀ ਵਕੀਲ ਆ ਉਹ ਫਿਰ ਕਈ ਵਾਰੀ ਕੀ ਹੈਗਾ ਕਿ ਰੜਕ ਵੀ ਜਦੋਂ ਰੱਖਦੇ ਆ ਜਦੋਂ ਜੱਜ ਬਣਦੇ ਆ, ਠੀਕ ਹੈ। ਸੋ ਇਹ ਫਾਈਟ ਸਿਰਫ ਤੁਹਾਨੂੰ ਜਿੱਦਾਂ ਕਿ ਦੱਸਿਆ ਪੰਜਾਬੀਆਂ ਦੇ ਕੇਸਾਂ ਦੇ ਨਾਲ ਨਹੀਂ ਸੀਗੀ, ਇਹ ਫਾਈਟ ਸਿਸਟਮ ਦੇ ਨਾਲ ਸੀਗੀ। ਤੁਹਾਨੂੰ ਜਿਹੜੀ ਵੀਡੀਓ ਬਣਾਈ ਸੀਗੀ ਆਰਕੇਕੇ ਦੀ, ਉਹ ਬਿਯੋਂਡ ਜਿਹੜਾ ਸੀਗਾ ਪੰਜਾਬੀਆਂ ਤੋਂ ਬਿਯੋਂਡ ਜਿਹੜੇ ਕੇਸ ਸੀਗੇ। ਪੰਜਾਬੀ ਤਾਂ ਆਪਣੇ ਹੈਗੇ 5ਵੇਂ 6ਵੇਂ ਨੰਬਰ ਤੇ ਜਿਹੜਾ ਗਰੁੱਪ ਹੈਗਾ, ਉਸ ਤੋਂ ਪਹਿਲਾਂ ਜਿਹੜੇ ਆਉਂਦੇ ਆ ਹਿਸਪੈਨਿਕ, ਏਸ਼ੀਅਨਸ, ਹੋਰ ਜਿਹੜੇ ਗਰੁੱਪ ਹੈਗੇ ਆ। ਉਹ ਜਿਹੜਾ ਸਰਕਾਰੀ ਵਕੀਲਾਂ ਦਾ ਜਿਹੜਾ ਪੈਕੇਟ ਸੀਗਾ, ਤੁਸੀਂ ਹਿਸਾਬ ਕਿਤਾਬ ਲਾ ਲਓ ਕਿ ਜਿਹੜਾ ਉਹਨਾਂ ਦਾ ਸਾਰਾ ਵਾਪਸ ਹੋ ਗਿਆ, ਉਹ ਤਾਂ ਤਕਲੀਫ ਤਾਂ ਫਿਰ ਹੋਣੀ ਹੈ ਨਾ ਜਦੋਂ ਉਹਨਾਂ ਨੇ ਦੇਖਣਾ ਕਿ ਕਿਹਨੇ ਵਾਪਸ ਕਰਾਇਆ ਵਾ, ਠੀਕ ਆ। ਸੋ ਉਹ ਜਿਹੜਾ ਹੈਗਾ ਅਸਲੀ ਪੰਗਾ ਜਿਹੜਾ ਹੁੰਦਾ, ਇਹ ਜਿਹੜੇ ਟਿਕਟਾਕ ਵਾਲੇ ਨਾ ਉਦਾਂ ਹੀ ਸ਼ਲਾਰੂ ਆ, ਇਹ ਤੁਹਾਡੇ ਫਨ ਐਂਟਰਟੇਨਮੈਂਟ ਲਈ, ਇਹਨਾਂ ਨੂੰ ਮੈਂ ਕਿਸੇ ਚੀਜ਼ ਚ ਨਹੀਂ ਕਹਿੰਦਾ ਹੈਗਾ, ਠੀਕ ਆ, ਇਹ ਤੁਹਾਡੀ ਐਂਟਰਟੇਨਮੈਂਟ ਵਾਸਤੇ ਆ। ਸੋ ਜਿਹੜਾ ਅਸਲੀ ਪੰਗਾ ਜਿਹੜਾ ਹੈਗਾ ਉਹ ਸਿਸਟਮ ਦੇ ਨਾਲ ਹੈਗਾ, ਤੇ ਇਹ ਅਜੇ ਚੀਜ਼ ਦੀ ਸ਼ੁਰੂਆਤ ਹੋਈ ਆ, ਤੇ ਆਪਣੀ ਜਿਹੜੀ ਜਰਨੀ ਆ ਉਹ ਆਰਕੇਕੇ ਵਾਂਗੂ ਹੋਰ ਜਿਹੜੇ ਮੁੱਦੇ ਆ, ਠੀਕ ਆ, ਪਾਉਗੇ ਫਾਈਟਾਂ ਫੂਟਾਂ ਜੋ ਵੀ ਆ, DMV ਫੋਰਮ ਇਹ ਕਦੀ ਨਾ ਕਦੀ ਮੌਕਾ ਬਣੂਗਾ ਫਿਰ ਦੁਬਾਰਾ ਸਾਨੂੰ ਸਰਕਿਟ ਕੋਰਟ ਦੇ ਮੂਹਰੇ ਜਾਣ ਦਾ, ਤੇ ਆਪਾਂ ਫਿਰ ਆਪਣਾ ਲੈਬ ਚੋਂ ਸਮਾਨ ਤਿਆਰ ਕਰਕੇ ਫਿਰ ਉੱਥੇ ਪੇਸ਼ਕਸ਼ ਕਰਾਂਗੇ, ਫਿਰ ਦੇਖਾਂਗੇ ਕਿੱਦਾਂ ਗੱਲਬਾਤ ਚੱਲਦੀ ਹੈ, ਕੀ ਬਣਦਾ ਆ ਫਿਰ ਉੱਥੇ ਜਾ ਕੇ।